अस्सलाम वालेकुम जी। टीवी तनवीर बुखारी राही मैं हाँ मसूद मल्ली आप सब ਨੂੰ ਜੀ ਆਇਆਂ ਨੂੰ कहने हैं और ਨਾਲ ਹੀ ਇਹ ਬੇਨਤੀ ਕਰਨੇ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਟੀਵੀ ਤਨਵੀਰ ਬੁਖਾਰੀ ਨੂੰ ਘੰਟੀ ਦਾ ਬਟਨ ਹੈ ਜਿਹੜਾ ਉਹਨੂੰ ਵੀ ਜ਼ਰੂਰ ਨੱਪਿਆ ਜੇ ਤਾਂ ਜੀ ਸਾਡੀਆਂ ਤਾਜ਼ਾ ਬਤਾਜ਼ਾ ਵੀਡੀਓਜ਼ ਸਾਡੀਆਂ ਇਹ ਪੇਸ਼ਕਾਰੀਆਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਨਾ ਸਿਰਫ ਆਪ ਬਲਕਿ ਯਾਰਾਂ ਦੋਸਤਾਂ ਬੇਲੀਆਂ ਜਾਣਨ ਵਾਲਿਆਂ ਨੂੰ ਵੀ ਦੱਸੋ ਕਿ ਟੀਵੀ ਤਨਵੀਰ ਬੁਖਾਰੀ ਜ਼ਰੂਰ ਜੁਆਇਨ ਕਰਨ। ਚੈਨਲ ਹੈ ਸਾਡਾ ਟੀਵੀ ਤਨਵੀਰ ਬੁਖਾਰੀ ਜਿਹਦੇ ਰਾਹੀਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਪੇਸ਼ ਖਿਦਮਤ ਨੇ ਸਾਡੀਆਂ ਤਾਜ਼ਾ ਬਤਾਜ਼ਾ ਵੀਡੀਓ ਆਓ ਰੱਜ ਉਹਨਾਂ ਦਾ ਨਜ਼ਾਰਾ ਲੈਨੇ ਆ। ਅੱਛਾ ਇਹ ਦੱਸੋ ਕਿ ਜੰਮਪਲ ਕਿੱਥੋਂ ਦੀ ਹੈ ਕੋਈ ਚੇਤੇ ਆਉਂਦਾ? जी मैं कसूर के नज़दीक एक पिंड है भीखीविंड हठार दरिया सतलज के किनारे उत्ते उतों की मेरी पैदाइश। ਕੋਈ ਸੰਨ ਸੁਨ ਚੇਤੇ? सन 1939। ਵਾਹ 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 ਵਾਹ। ਜਦੋਂ ਪਾਕਿਸਤਾਨ ਬਣਿਆ ਤੇ ਉਸ ਟਾਈਮ ਤੇ ਫਿਰ ਤੁਸੀਂ ਜ਼ਰਾ ਹੋਸ਼ਮੰਦ ਹੋਵੋਗੇ, ਕੋਈ ਮੰਜ਼ਰਕਸ਼ੀ ਉਹ ਜ਼ਿਹਨ 'ਚ ਹੈ? नहीं मैनू ज़्यादा नहीं मालूम, मैं पेंडू सां इस वास्ते पेंडू बच्चों नू मैनू ये भी नहीं सी पता कि कोई स्कूल हुंदा है या कोई पढ़ते ने, मैनू इत्थों तक भी नहीं सी पता। ਅੱਛਾ ਬਾਬਾ ਜੀ ਤੁਹਾਡੀ ਸ਼ਾਇਰੀ ਦਾ ਪਾਕਿਸਤਾਨ ਤੋਂ ਬਾਹਰ ਵੀ ਇੱਕ ਜ਼ਮਾਨਾ ਮਦਾ ਆ। ਵਾਰਿਸ ਸ਼ਾਹ ਸਾਨੀ ਅੱਜ ਦੇ ਦੌਰ ਦਾ ਵਾਰਿਸ ਸ਼ਾਹ ਕੋਈ ਨਿੱਕੀ ਗੱਲ ਨਹੀਂ ਹੈ। ਪਹਿਲੀ ਲਿਖਤ ਕਦੋਂ ਲਿਖੀ ਔਰ ਉਹਦਾ ਸਬਬ ਕੀ ਸੀ? मेरा घरेलू माहौल मजहबी सी ते घर दे विच पंजाबी बोली भी जाती सी पढ़ी भी जाती सी। इस वास्ते मैं जदों दूजी च आया ते उदों पंजाबी दियां किताबां पढ़नियां शुरू कर दित्तियां। उदों ही ज़हनी तौर ते मैं तुक्कां जोड़नियां शुरू कर दित्तियां। चौथी जमात दे विच जदों सां मैं उदों बकायदा किस्से लिखने शुरू करते। उन्हां दिनां च किस्सियां दा रिवाज सी। किस्से दा मतलब ये वे 4 सफ़े तो लैके 8, 16, 32 सफ़े तक। इस वास्ते मैं वो चौथी जमात दे विच बकायदा शायरी शुरू करती। ਚੌਥੀ ਜਮਾਤ 'ਚ ਸ਼ਾਇਰੀ ਸ਼ੁਰੂ ਕਰ ਦਿੱਤੀ। ਅੱਜ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਮੈਂ ਪਿੰਡ ਕੜਿਆਲ ਕਲਾਂ 'ਚ ਬੈਠਾ ਹਾਂ। ਕੜਿਆਲ ਕਲਾਂ ਸ਼ੇਖੂਪੁਰਾ ਤੋਂ ਜੰਡਿਆਲਾ ਸ਼ੇਰ ਖਾਨ ਨੂੰ ਆ ਕੇ ਇਸ ਤੋਂ ਬਾਅਦ ਬਾਗ ਚੌਕ ਤੋਂ ਗੁਜਰਾਂਵਾਲਾ ਨੌਸ਼ਹਿਰਾ ਵਿਰਕਾਂ ਵਾਲੇ ਪਾਸੇ ਨੂੰ ਇੱਕ ਕਹਿ ਲਵੋ ਕਿ ਮੋੜ ਆ। ਉਸ ਮੋੜ ਦੀ ਇੱਕ ਸੜਕ ਦੇ ਉੱਤੇ ਆਬਾਦ ਸ਼ਹਿਰ ਆ। ਦੁਨੀਆਦਾਰੀ ਛੱਡ ਕੇ ਵੱਡੀਆਂ ਥਾਵਾਂ ਸ਼ਹਿਰ ਛੱਡ ਕੇ ਇਸ ਇੱਕ ਨਿੱਕੇ ਜਿਹੇ ਪਿੰਡ ਦੇ ਵਿੱਚ ਆ ਕੇ ਇਹ ਜੂਹ ਲਾਉਣ ਦਾ ਕੋਈ ਸਬਬ? मैं क्योंकि इत्थे ही तरबियत हासिल की, इत्थे ही रहा, इत्थे मेरे वालदैन आए, इत्थे ही मेरे चाचा जी मेरे मुर्शद जी दा दरबार है। इस वास्ते मैं इस जगह नहीं छड्डिया अज तक। ਪੜ੍ਹਾਈ ਲਿਖਾਈ ਵੱਲ ਆਏ ਤੇ ਤੁਸੀਂ ਐਮਏ ਪੰਜਾਬੀ, ਐਮਏ ਪੋਲੀਟੀਕਲ ਸਾਇੰਸ, ਐਲਐਲਬੀ ਦੀਆਂ 3 ਸਾਲ ਦੀਆਂ ਗਾਈਡਾਂ ਹੋਰ ਜੋ ਮੈਨੂੰ ਚੇਤੇ ਨਹੀਂ ਜ਼ਰਾ ਦੱਸੋ ਹਾਂ ਕਿਹੜੇ ਕਿਹੜੀਆਂ ਨਿਸਾਬੀ ਕਿਤਾਬਾਂ ਲਿਖੀਆਂ ਔਰ ਕੋਈ ਲਗਭਗ ਉਹਨਾਂ ਦੀ ਗਿਣਤੀ ਚੇਤੇ? एम ए ਲਈ उर्दू, पंजाबी, सियासियात, जोग्राफिया, हिस्टरी, इस्लामियात, तकरीबन सारे ही मजमून सवा अंग्रेजी ते रियाजी ने मैं लिखे ने। ਸਭ ਲਿਖੇ ਨੇ? हाँ जी। ਪਹਿਲੀ ਕਿਤਾਬ ਪਹਿਲੀ ਲਿਖਤ ਕਿਹੜੇ ਸੰਨ 'ਚ ਛਪੀ ਕੋਈ ਚੇਤਾ ਹੈ? जी पहली लिखत मेरी सन 58 दे विच छपी। वो मेरे उस्ताद साहब दी एक छोटा जिहा किस्सा सी, दुनिया में आकर क्या देखा उर्दू विच। उदों बाद सन 59 दे विच मकतबा गौसिया लैलपुर वालों मेरियां 2 किताबां छपियां, 2 छड्ड के 3 4 किताबां छपियां जी। ਮੈਂ ਚਾਹੁੰਦਾ ਵੀ ਇੱਥੇ ਕੋਈ ਆਪਣਾ ਲਿਖਿਆ ਕਲਾਮ ਉਹ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝਾ ਕਰੋ। ਫਿਰ ਅਸੀਂ ਇੱਕ ਦੇ ਨਾਲ ਤੇ ਨਹੀਂ, ਤੁਹਾਡੇ ਕੋਲੋਂ ਕੁਛ ਹੋਰ ਨਿਆਜ਼ ਆ ਜਿਹੜੀ ਹੋਰ ਤਬਰਕ ਹੈ ਜਿਹੜਾ ਉਹ ਵੀ ਲਾਂਗੇ ਵਸੂਲਾਂਗੇ, ਪਰ ਮੌਕੇ ਤੋਂ ਫਾਇਦਾ ਚੁੱਕਦੇ ਹੋਏ ਮੈਂ ਚਾਹ ਰਿਹਾ ਕਿ ਕੋਈ ਮੁੱਢਲੀ ਸ਼ਾਇਦ ਤੁਹਾਡੀ ਲਿਖੀ छिनक छड्डी हर छिक जहान दी मैं, होवे कुत्ती ज्यों किसे दुरकार छड्डी। छिनक छड्डी हर छिक जहान दी मैं, होवे कुत्ती ज्यों किसे दुरकार छड्डी। दित्ती अखां चों कड नदीद वाई, झोली कर लंगार लंगार छड्डी। नहीं सोचिया होसी की हशर साडा,
ਲਾ ਹਸ਼ਰ ਜਿੱਡੀ ਉਹਨੇ ਲਾਰ ਛੱਡੀ, ਕਰ ਦਿੰਦੀ ਸੀ ਕਾਵਾਂ ਨੂੰ ਰੋਜ਼ ਝੂਠਾ, ਚਿੜੀ ਆਸ ਦੀ ਅੱਕ ਕੇ ਮਾਰ ਛੱਡੀ। ਆਉਂਦਾ ਨਹੀਂ ਉਹ, ਮੈਂ ਵੀ ਨਹੀਂ ਜਾਣਾ, ਆਉਂਦਾ ਨਹੀਂ ਉਹ, ਮੈਂ ਵੀ ਨਹੀਂ ਜਾਣਾ, ਮੈਂ ਤਾਂ ਜ਼ਿੱਦ ਸੀ ਮਨੋਂ ਇਹ ਧਾਰ ਛੱਡੀ। ਪਤਾ ਨਹੀਂ, ਪਤਾ ਨਹੀਂ ਪਰ ਕਿਸ ਹਮਦਰਦ ਬਣ ਕੇ ਮੇਰੀ ਹਾਜ਼ਰੀ ਉੱਥੇ ਪੁਕਾਰ ਛੱਡੀ। ਭਾਵੇਂ ਸ਼ੂਮ ਦੀ ਗਲੀ 'ਚ ਲੱਖ ਵਾਰੀ ਕਿਸਮਤ ਚੋਗੇ ਮੇਰੀ ਖਲਾਰ ਛੱਡੀ। ਠੂਠਾ ਤੋੜ ਕੇ ਮਲਕੜੇ ਪਰਤਾ ਉਸਾਂ, ਉਹਨੇ ਅਣਖ ਜੇ ਮੇਰੀ ਵੰਗਾਰ ਛੱਡੀ। ਪਾਣੀ ਬਲਦੀ ਉੱਤੇ ਨਹੀਂ ਕਿਸੇ ਪਾਇਆ, ਸਗੋਂ ਅੱਗੇ ਜੱਗ ਖਲਾਰ ਛੱਡੀ। ਭਰ ਭਰ ਕੇ ਠੰਡੜੇ ਸਾਹ ਫਕਰਾਂ, ਜਿੰਦ ਸੂਰਜੋਂ ਤਤੜੀ ਠਾਰ ਛੱਡੀ। ਅਸੀਂ ਵਾਂਗ ਅਨਹੋਇਆਂ ਦੇ ਗੁੰਮ ਹੋ ਕੇ ਭੁੱਖ ਸ਼ੋਹਰਤ ਦੀ ਮਨੋਂ ਉਤਾਰ ਛੱਡੀ। ਅਸੀਂ ਵਾਂਗ ਅਨਹੋਇਆਂ ਦੇ ਗੁੰਮ ਹੋ ਕੇ ਭੁੱਖ ਸ਼ੋਹਰਤ ਦੀ ਮਨੋਂ ਉਤਾਰ ਛੱਡੀ। ਯਾਨੀ ਹੋਂਦ ਨੂੰ ਇੰਜ ਝਾਤਰ ਕੀਤਾ, ਮੋਏ ਜਾਂਦੇ ਨੇ ਜਿਵੇਂ ਸੰਸਾਰ ਛੱਡੀ। ਆ ਜਾਵੇ ਜੇ ਰਾਸ ਬੁਖਾਰੀਆ ਉਹ, ਤੂੰ ਵੀ ਵਰਤ ਕੇ ਵੇਖ ਲੈ ਇਹ ਨੁਸਖਾ। ਆ ਜਾਵੇ ਜੇ ਰਾਸ ਬੁਖਾਰੀਆ ਉਹ, ਤੂੰ ਵੀ ਵਰਤ ਕੇ ਵੇਖ ਲੈ ਇਹ ਨੁਸਖਾ। ਅੱਗੇ ਨਾਲੋਂ ਹੈ ਕੁਝ ਆਰਾਮ ਸਾਨੂੰ, ਅਸੀਂ ਜਦੋਂ ਦੀ ਸੋਚ ਵਿਚਾਰ ਛੱਡੀ। ਵਾਹ 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 ਵਾਹ, ਬਹੁਤ। ਔਰ ਹਰ ਵਕਤ ਖਾਹਿਸ਼ ਰਹਿੰਦੀ ਹੈ ਕਿ ਮੈਂ ਕੋਈ ਨਵਾਂ ਤੋਂ ਨਵਾਂ ਕਰਾਂ। ਜੇ ਮੇਰੇ ਕੋਲ ਇੰਨੇ ਅਸਬਾਬ ਹੁੰਦੇ ਤੇ ਮੈਂ 40 ਸਾਲ ਤੱਕ ਇਮਤਿਹਾਨ ਦੇ ਦੇ ਕੇ ਐਮਏ ਕਰਦਾ ਰਹਿੰਦਾ। ਇਸ ਵਕਤ ਹੁਣ ਅੱਲਾਹ ਤਾਲਾ ਨੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰਤੀਆਂ। ਇਹ ਦੱਸੋ ਕਿ ਤੁਹਾਡੀਆਂ ਸ਼ਾਇਰੀ ਦੀਆਂ, ਨਸਰ ਦੀਆਂ ਲਿਖੀਆਂ ਜਿਹੜੀਆਂ ਗੈਰ ਨਿਸਾਬੀ ਜਾਂ ਕਹਿ ਲਵੋ ਕਿ ਸਿਲੇਬਸ ਤੋਂ ਅੱਡ ਕਿਤਾਬਾਂ ਨੇ, ਜਿਹੜੀਆਂ ਪੰਜਾਬੀ ਅਦਬ ਦਾ ਗਹਿਣਾ ਨੇ, ਉਹਨਾਂ ਦੀ ਗਿਣਤੀ ਕਿੰਨੀ? ਪੰਜਾਬੀ ਸ਼ਾਇਰੀ ਦੀਆਂ ਮੇਰੀਆਂ ਕੋਈ 150 ਕਿਤਾਬ। ਬਾਕੀ ਨਸਰ ਦੇ ਉੱਤੇ ਵੀ 40-50 ਕਿਤਾਬਾਂ ਹੋਣਗੀਆਂ। ਇਹ ਮੈਂ ਫੋਕ ਤੇ ਜ਼ਿਆਦਾ ਕੰਮ ਕੀਤਾ ਹੈ। ਮੈਂ ਲੋਕ ਵਿਰਸੇ 'ਚ ਕੰਮ ਵੀ ਕਰਦਾ ਰਿਹਾ। ਉੱਥੇ ਮੇਰੇ 40 ਤਹਿਕੀਕੀ ਮਕਾਲੇ ਲਾਇਬ੍ਰੇਰੀ ਦੇ ਵਿੱਚ ਜਮ੍ਹਾਂ ਨੇ, ਜਿਨ੍ਹਾਂ 'ਚੋਂ 3-4 ਛਪੇ ਹੋਏ ਨੇ। ਬਾਕੀ ਸਾਰੀਆਂ ਕਿਤਾਬਾਂ ਦੀ ਗਿਣਤੀ ਜਿਹੜੀ ਉਹ 400 ਹੈ। ਤੁਹਾਡੀਆਂ ਆਪਣੀਆਂ ਲਿਖੀਆਂ ਦੀ? ਜੀ। ਇਹ ਦੱਸੋ ਕਿ ਸ਼ਾਇਰੀ ਦੀ ਜਿਹੜੀ ਆਖਰੀ ਕਿਤਾਬ ਛਪੀ ਉਹਦਾ ਕੀ ਨਾਂ ਹੈ? ਮੁਕਾਸ਼ਫਾ। ਇਹ ਮੁਕਾਸ਼ਫਾ ਤੋਂ ਬਾਅਦ ਜਿਹੜੀ ਰਸਾਲੇ 'ਚ ਛਪੀ ਹੈ ਉਹ ਕਿਤਾਬ ਨਹੀਂ ਛਪੀ। ਰਸਾਲੇ 'ਚ ਦੀਵਾਨ ਤਨਵੀਰ ਬੁਖਾਰੀ ਦੇ ਨਾਂ ਨਾਲ ਛਪਿਆ ਹੈ। ਉਹ ਨੈਟ ਤੇ ਵੀ ਮੌਜੂਦ ਹੈ, ਮੁਕਾਸ਼ਫਾ ਵੀ ਨੈਟ ਤੇ ਮੌਜੂਦ ਹੈ। ਮੁਕਾਸ਼ਫਾ ਦੇ ਵਿੱਚੋਂ ਕੋਈ ਹੋਰ ਸ਼ੈ ਸਾਡੇ ਸੁਣਨ ਵਾਲਿਆਂ ਨੂੰ ਸੁਣਾਵੋ ਜਿਹੜੀ ਸਾਂਝੀ ਕਰਨਾ ਚਾਹੋ। ਤੇ ਮੈਂ ਚਾਹਾਂਗਾ ਕਿ ਇਹ ਚੁਣਾਵ ਹੈ ਜਿਹੜਾ, ਇਹ ਇਹੋ ਜਿਹਾ ਕਰੋ ਕਿ ਜਿਹੜੀ ਸ਼ਾਇਦ ਤੁਹਾਨੂੰ ਆਪ ਬਹੁਤ ਪਸੰਦ ਹੋਵੇ ਔਰ ਪੂਰੇ ਰਿਦਮ ਦੇ ਨਾਲ ਸਾਡੇ ਸੁਣਨ ਵਾਲਿਆਂ ਨੂੰ ਸੁਣਾਓ ਜੀ। ਆਵੇ ਜਾਚ ਤੇ ਅਮਰੋਂ ਆ ਜਾਂਦੀ, ਨਹੀਂ ਸਿੱਖੀ ਦੇ ਵੱਲ ਉਡਾਰੀਆਂ ਦੇ। ਸ਼ੇਰ ਪੀੜ ਪ੍ਰੀਤ ਦਾ ਮੋਜਜ਼ਾ ਨੇ, ਨਹੀਂ ਲੱਭਦੇ ਨਾਲ ਫਨਕਾਰੀਆਂ ਦੇ। ਵੇਚ ਛੱਡਣਾ ਝੂਠ ਨੂੰ ਸੱਚ ਕਹਿ ਕੇ, ਹੈਨ ਵੰਜ ਵਿਹਾਰ ਵਪਾਰੀਆਂ ਦੇ। ਪਹਿਰਾ ਹੱਕ ਤੇ ਹੋਵੇ ਜੋ ਦੇਣ ਜੋਗਾ, ਰੱਖੇ ਪੈਰ ਉਹ ਵਿੱਚ ਲਖਾਰੀਆਂ ਦੇ। ਬੁੱਕਲ ਖੋਲੀ ਦੀ ਨਹੀਂ ਨਾ ਮਹਿਰਮਾਂ ਤੇ, ਜਿਵੇਂ ਭੇਤ ਨਹੀਂ ਭੰਨੀ ਦੇ ਕੁਆਰੀਆਂ ਦੇ। ਰੱਖ ਭੇਤ ਲੁਕਾ ਕੇ ਵਾਂਗ ਅਸਲੇ, ਗੁੱਜੇ ਰਹਿਣ ਹਥਿਆਰ ਜੋ ਨਾਰੀਆਂ ਦੇ। ਧੰਦਾ ਇੱਕ ਹੀ ਮੁੱਕਦਾ ਨਹੀਂ ਸਾਥੋਂ, ਗਿਲੇ ਕਾਦੇ ਨੇ ਬੇਰੁਜ਼ਗਾਰੀਆਂ ਦੇ। ਰੋਜ਼ ਆਪਣਾ ਕੋਠਾ ਹਾਂ ਢਾਹ ਬਹਿੰਦੇ, ਸਿੱਖੇ ਜਦੋਂ ਤੋਂ ਵੱਲ ਉਸਾਰੀਆਂ ਦੇ। ਲਾਜ਼ਮ ਨਹੀਂ ਤਨਵੀਰ ਹਰ ਆਉਣ ਵਾਲਾ, ਲੰਘੇ ਗਲੀ ਚੋਂ ਵੇਖ ਕੇ ਝਲਕ ਉਹਦੀ। ਹੋਇਆ ਕਦੀ ਪਰ ਕਦੋਂ ਪਈ ਹਰ ਵੇਲੇ, ਚੰਨ ਖੜਾ ਰਹਿੰਦਾ ਵਿੱਚ ਬਾਰੀਆਂ ਦੇ।
ਵਾਹ 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 ਵਾਹ, ਬਹੁਤ ਖੂਬ ਬਹੁਤ ਖੂਬ। ਅੱਛਾ ਇਹ ਦੱਸੋ ਬਾਬਾ ਜੀ ਕਿ ਚੰਗਾ ਲਿਖਣ ਦੇ ਵਾਸਤੇ ਚੰਗਾ ਪੜ੍ਹਨਾ ਵੀ ਜ਼ਰੂਰੀ ਹੈ। ਪੜ੍ਹਾਈ ਦੇ ਵਿੱਚ ਕਿਹੜੇ ਕਿਹੜੇ ਲਿਖਾਰੀਆਂ ਨੂੰ ਪੜ੍ਹਿਆ ਔਰ ਕਿਹੜਾ ਤੁਹਾਡੇ ਮਨ ਨੂੰ ਬਹੁਤਾ ਲੱਗਾ, ਜਾਂ ਕਹਿ ਲਵੋ ਕਿ ਕਿਹੜਾ ਜਿਹੜਾ ਬਹੁਤਾ ਪਸੰਦ ਆਇਆ? ਮੈਂ ਜੀ ਪੰਜਾਬੀ ਦੇ ਸਾਰੇ ਕਲਾਸਿਕ ਜਦੀਦ ਸਾਰੇ ਸ਼ਾਇਰ ਪੜ੍ਹੇ ਨੇ। ਮੈਨੂੰ ਸਾਰੇ ਹੀ ਚੰਗੇ ਲੱਗਦੇ ਨੇ। ਕੋਈ ਤਖਸੀਸ ਨਹੀਂ ਕਿਸੇ ਦੀ। ਕੋਈ ਸ਼ਾਇਰ ਚੰਗੀ ਲੱਗੀ ਹੈ, ਕਿਸੇ ਦੀ ਕੋਈ ਸ਼ਾਇਰ, ਕਿਸੇ ਦਾ ਤਰਕੀਬਾਂ ਚੰਗੀਆਂ ਲੱਗੀਆਂ ਨੇ, ਕਿਸੇ ਦੇ ਤਖਯਲ ਚੰਗੇ ਲੱਗੇ ਨੇ। ਮੈਂ ਸਾਰਿਆਂ ਨੂੰ ਹੀ ਚੰਗਾ ਸਮਝਦਾ ਹਾਂ ਤੇ ਸਾਰਿਆਂ ਨੂੰ ਹੀ ਉਸਤਾਦ ਮੰਨਦਾ। ਏਡੀ ਆਜਜ਼ੀ, ਏਡੀ ਇਨਕਸਾਰੀ, ਤੁਹਾਡੀ ਜ਼ਾਤ ਦੇ ਨਾਲ ਇਹ ਵੀ ਗੱਲ ਜੁੜੀ ਹੈ ਕਿ ਇਲਮੀ ਔਰ ਅਦਬੀ ਹਵਾਲੇ ਦੇ ਨਾਲ ਪੰਜਾਬੀ ਦੀ ਤੁਸੀਂ ਢੇਰ ਸੇਵਾ ਕੀਤੀ। ਤੁਸੀਂ ਡਿਕਸ਼ਨਰੀਆਂ ਵੀ ਲਿਖੀਆਂ, ਕੋਈ ਉਸ ਬਾਰੇ ਜਾਣਕਾਰੀ ਦਿਵੋ। ਮੈਨੂੰ ਡਿਕਸ਼ਨਰੀ ਦਾ ਮੁੱਢੋਂ ਹੀ ਕੋਈ ਚਸਕਾ ਪੈ ਗਿਆ ਸੀ, ਉਹ ਹੋਈ ਚੌਥੀ ਜਮਾਤ ਚੋਂ। ਮੈਂ ਪਤਾ ਨਹੀਂ ਕਿਵੇਂ ਆਸ਼ਨਾ ਹੋ ਗਿਆ ਕਿ ਇਹ ਡਿਕਸ਼ਨਰੀ ਹੁੰਦੀ ਏ, ਲੁਗਾਤ ਹੁੰਦੀ ਏ। ਮੈਂ ਉਹਨਾਂ ਨੂੰ ਅਲਫਾਬੈਟਿਕਲੀ ਅਲਫਬੇ ਦੇ ਹਿਸਾਬ ਨਾਲ ਸਾਡੇ ਕੋਰਸ 'ਚ ਉਰਦੂ ਦੀ ਕਿਤਾਬ 'ਚ ਜਾਂ ਦੂਜੀਆਂ 'ਚ ਜਿਹੜੇ ਲਫ਼ਜ਼ ਹੁੰਦੇ ਸੀ ਉਹਨਾਂ ਨੂੰ ਮੈਂ ਕੱਢ ਕੇ ਤੇ ਡਿਕਸ਼ਨਰੀ ਬਣਾਇਆ ਰਿਹਾ। ਇੰਝ ਹੀ 8ਵੀਂ ਜਮਾਤ 'ਚ ਚੱਲਦਾ ਰਿਹਾ। ਬਾਅਦ ਦੇ ਵਿੱਚ ਆ ਕੇ ਮੈਂ ਡਿਕਸ਼ਨਰੀ ਜਦੋਂ ਲਿਖਣੀ ਸ਼ੁਰੂ ਕੀਤੀ ਤੇ ਉਹਦਾ ਪਹਿਲਾ ਅਲਿਫ ਦੀ ਪੱਟੀ ਜਿਹੜੀ ਹੈ ਉਹ ਲਹਿਰਾਂ ਵਿੱਚ ਛਪੀ। ਮਾਹਨਾਮਾ ਲਹਿਰਾਂ ਵਿੱਚ ਥੋੜੀ ਜਿਹੀ ਸੀ, 15 20 ਜਾਂ 16 ਸਫ਼ੇ ਦੀ। ਇਹ ਤੋਂ ਬਾਅਦ ਮੈਂ ਇੱਕ ਬੰਦੇ ਦੇ ਨਾਲ ਡਿਕਸ਼ਨਰੀ ਤੇ ਕੰਮ ਸ਼ੁਰੂ ਕੀਤਾ, ਮੁਆਵਜ਼ਾ ਲੈ ਕੇ। ਨਾਂ ਉਹਦਾ ਸੀ। ਬਾਅਦ ਦੇ ਵਿੱਚ ਜਨਾਬ ਅਸ਼ਫਾਕ ਅਹਿਮਦ ਸਾਹਿਬ ਹੋਰਾਂ ਸੰਨ 74 ਦੇ ਵਿੱਚ ਮੈਨੂੰ ਕਿਹਾ ਯਾਰ ਪੰਜਾਬੀ ਦੀ ਡਿਕਸ਼ਨਰੀ ਲਿਖ ਦੇ। ਉਹਨਾਂ ਮੈਨੂੰ ਵਕਤ ਕਿੰਨਾ ਦਿੱਤਾ? 6 ਮਹੀਨੇ, ਕਿ 6 ਮਹੀਨਿਆਂ 'ਚ ਲਿਖ ਦੇ। ਮੈਂ ਕਿਹਾ ਠੀਕ ਹੈ ਜੀ, ਮਨਜ਼ੂਰ ਹੈ। ਮੈਂ ਲਿਖਣੀ ਸ਼ੁਰੂ ਕਰਤੀ। ਮੁਕੰਮਲ ਕਰਕੇ ਮੈਂ ਮਸਵਦਾ ਦੇ ਦਿੱਤਾ। ਉਸ ਦੌਰਾਨ ਮੇਰੇ ਸਾਹਮਣੇ ਕਿਉਂਕਿ ਲਫ਼ਜ਼ ਮੌਜੂਦ ਨਹੀਂ ਸਨ, ਮੈਨੂੰ ਹਜ਼ਾਰਾਂ ਕਿਤਾਬਾਂ ਚੋਂ ਲਫ਼ਜ਼ ਇਕੱਠੇ ਕਰਨੇ ਪਏ। ਜਦੋਂ ਡਿਕਸ਼ਨਰੀ ਮੁਕੰਮਲ ਹੋ ਗਈ ਤੇ ਉਹ ਉਰਦੂ ਮਰਕਜ਼ੀ ਉਰਦੂ ਬੋਰਡ ਉਹਦਾ ਨਾਂ ਸੀ, ਬਾਅਦ ਚ ਸਾਇੰਸ ਬੋਰਡ ਹੋ ਗਿਆ। ਉਹਨਾਂ ਦਾ ਇਹ ਸੀ ਕਿ ਉਹ ਨਸਕ 'ਚ ਛਾਪਦੇ ਸੀ। ਮੈਂ ਅਸ਼ਫਾਕ ਸਾਹਿਬ ਨੂੰ ਕਿਹਾ ਕਿ ਨਸਕ 'ਚ ਤੇਰਾ ਕੋਈ ਪੜ੍ਹੰਤ ਦੀ ਆਸਾਨੀ ਨਹੀਂ, ਇਸ ਵਾਸਤੇ ਇਹਨੂੰ ਨਸਤਾ ਲੀਕ 'ਚ ਛਾਪੋ। ਇਹ ਰੱਟਾ ਪੈਂਦਾ ਰਿਹਾ। ਉਹ ਡਿਕਸ਼ਨਰੀ 14 ਸਾਲ ਪਈ ਰਹੀ। ਅਖੀਰ ਅਸ਼ਫਾਕ ਸਾਹਿਬ ਜਾਣ ਲੱਗੇ ਜੋ ਆਖਣ ਲੱਗੇ ਯਾਰ ਮੈਂ ਹੁਣ ਤੇਰੀ ਡਿਕਸ਼ਨਰੀ ਛਾਪ ਕੇ ਜਾਣੀ ਹੈ, ਜਿੱਦਣ ਛਪ ਗਈ ਨਾ ਮੈਂ ਉਦੋਂ ਰਿਟਾਇਰਮੈਂਟ ਲੈਣੀ ਹੈ। ਫਿਰ ਇਹ 88 ਚ ਜਾਂ 86 ਚ, ਮੇਰੇ ਖਿਆਲ ਹੈ 88 ਚ ਉਹ ਛਪੀ। ਉਹ ਡਿਕਸ਼ਨਰੀ 1600 ਸਫ਼ੇ ਦੀ ਹੈ, ਪੰਜਾਬੀ ਉਰਦੂ ਲੁਗਤ। ਬਾਜ਼ਾਰ 'ਚ ਫਾਰੂਕ ਸੰਸ ਵਾਲੇ ਕਹਿਣ ਲੱਗੇ ਕਿ ਯਾਰ ਇਹ ਡਿਕਸ਼ਨਰੀ ਜ਼ਰਾ ਮਹਿੰਗੀ ਹੈ, ਇਹਦੀ ਕੀਮਤ ਜ਼ਿਆਦਾ ਹੈ, 1000 ਰੁਪਇਆ ਹੈ, ਬੱਚੇ ਨਹੀਂ, ਤਾਲਬ ਇਲਮ ਨਹੀਂ ਖਰੀਦ ਸਕਦੇ। ਸਾਨੂੰ ਇੱਕ ਛੋਟੀ ਬਣਾ ਦਿਓ ਜਿਹੜੀ ਅਸੀਂ 100 200 ਚਿਕਨ ਬੱਚਿਆਂ ਨੂੰ ਫਰੋਖਤ ਕਰ ਸਕੀਏ। ਫਿਰ ਉਹਨਾਂ ਲਈ ਮੈਂ ਤਨਵੀਰ ਉਲ ਲੁਗਾਤ ਲਿਖੀ। ਉਹਦੀ ਕੀਮਤ 200 250 ਰੁਪਏ। ਔਰ ਮੇਰਾ ਖਿਆਲ ਹੈ ਕਿ ਉਹ 1600 ਵਾਲੀ ਨਾਲੋਂ ਜ਼ਿਆਦਾ ਜਾਮੇ ਵੇ, ਇਹਦੇ 'ਚ ਲਫ਼ਜ਼ ਵੀ ਜ਼ਿਆਦਾ ਨੇ। ਇਹਦਾ ਸਿਰਫ ਸਾਈਜ਼ ਘੱਟ ਹੈ, ਜ਼ਰਾ ਬਰੀਕ ਹੈ, ਮੈਟਰ ਉਨਾ ਹੀ ਹੈ। ਉਹ ਫਿਰ ਮੈਂ ਇੰਗਲਿਸ਼ ਦੀ ਵੀ ਡਿਕਸ਼ਨਰੀ ਲਿਖੀ, ਇਹ ਲਾ ਡਿਕਸ਼ਨਰੀ, ਜਿਹੜੀ ਅੱਜ ਕੱਲ੍ਹ ਲਾ ਦੇ ਵਿੱਚ ਜਿੰਨੀਆਂ ਕਿਤਾਬਾਂ ਮੌਜੂਦ ਨੇ ਉਹਦੀਆਂ ਜਿਹੜੀਆਂ ਇਸਤਲਾਹਾਂ ਨੇ ਉਹ ਉਹਨਾਂ ਨੂੰ ਬਕਾਇਦਾ ਤਮਸੀਲਾਂ ਨਾਲ, ਨਜ਼ਾਇਰ ਦੇ ਨਾਲ ਉਹ ਬਿਆਨ ਕੀਤੀ। ਉਹ ਵੀ 800 900 ਸਫ਼ੇ ਦੀ। ਇਸ ਤੋਂ ਅੱਡ ਕੋਈ ਇਹੋ ਜਿਹਾ ਇਲਮੀ ਅਦਬੀ ਕੰਮ ਜਿਹੜਾ ਮਾਣਯੋਗ ਹੋਵੇ ਜਾਂ ਜਿਹੜਾ ਮੰਜ਼ਰ ਤੇ ਨਾ ਆਇਆ ਹੋਵੇ? ਮੈਂ ਬੜਾ ਹੈਰਾਨ ਹੋਇਆ ਕਿਉਂਕਿ ਮੈਂ ਸਿਰਫ ਇੱਕ ਡਿਕਸ਼ਨਰੀ ਸਮਝਦਾ ਸਾਂ, ਤੁਹਾਡੀਆਂ ਤਾਂ ਕੋਈ 4 ਦੇ ਲਗਭਗ ਡਿਕਸ਼ਨਰੀਆਂ ਨੇ। ਕੋਈ ਹੋਰ ਇਸ ਤੋਂ ਅੱਡ ਕਾਰਨਾਮਾ? ਯਾਰ ਸਾਰੀ ਉਮਰ ਲਿਖਦੇ ਹੀ ਰਹੇ ਆ, ਜ਼ਿੰਦਗੀ 'ਚ ਨਹੀਂ ਪਤਾ ਕਿ ਹੋਰ ਕੋਈ ਕੰਮ ਹੈ ਯਾਰ। ਜਾਂ ਤੇ ਕੰਮ ਮੈਨੂੰ ਆਉਂਦਾ ਹੀ ਨਹੀਂ ਸੀ, ਲਿਖਣ ਤੇ ਪੜ੍ਹਨ, ਇਹਨੂੰ ਅੱਡ ਕੋਈ ਕੰਮ ਨਹੀਂ ਆਇਆ।
ਉਹ ਮੈਂ ਹਰ ਵੇਲੇ ਅੰਦਰ ਵੜ ਕੇ ਰਾਤ ਤੀਕਨ ਅੱਧੀ ਅੱਧੀ ਰਾਤ ਤੀਕਨ ਉਹ ਲਿਖਦਾ ਰਿਹਾ। ਹੋਰ ਇਹ ਕਿਹੜਾ ਵੱਡਾ ਕਾਰਨਾਮਾ ਹੈ? ਜਦੋਂ ਬੰਦਾ ਵਿਹਲਾ ਹੈ ਉਹ ਇਹੋ ਜਿਹੇ ਕੰਮਾਂ ਤੇ ਜੁਟੇ ਰਹਿੰਦਾ। ਤੁਸੀਂ ਆਰਟਿਸਟ ਵੀ ਜੇ, ਲਿਖਾਰੀ ਵੀ ਜੇ। ਇੱਕ ਇਹ ਵੀ ਰਵਾਇਤ ਹੈ ਕਿ ਕਿਹੜਾ ਕੰਮ ਤੁਹਾਨੂੰ ਆ ਜਿਹੜਾ ਨਹੀਂ ਆਉਂਦਾ। ਮੈਂ ਤੁਹਾਡੇ ਕੋਲੋਂ ਅੱਜ ਪੁੱਛਣਾ ਚਾਹੁੰਦਾ ਕਿ ਕਿਹੜਾ ਕਿਹੜਾ ਕੰਮ ਕਰ ਲੈਂਦੇ ਜੇ ਤੇ ਕਿਹੜਾ ਕਿਹੜਾ ਕੰਮ ਕਰਨਾ ਨਹੀਂ ਆਉਂਦਾ। ਮੈਂ ਮੁਸੱਵਰ ਵੀ ਹਾਂ, ਤਸਵੀਰਾਂ ਬਣਾ ਲੈਂਦਾ, ਖਤਾਤ ਵੀ ਹਾਂ, ਪੇਂਟਿੰਗ ਮੈਂ ਵਿਹਲੇ ਵੇਲੇ ਇਹ ਕੰਮ ਕਰਦਾ ਰਹਿੰਦਾ। ਇਹ ਬਾਗਬਾਨ ਵੀ ਹਾਂ, ਇਲੈਕਟ੍ਰੋਨਿਕ ਨਾਲ ਵੀ ਦਿਲਚਸਪੀ, ਉਹ ਵੀ ਕੁਝ ਕਰ ਲੈਂਦਾ, ਕੰਪਿਊਟਰ ਨਾਲ ਵੀ ਉਹ ਵੀ ਕੁਝ ਉਹਦਾ ਵਿਗੜੇ ਵੁਗੜੇ ਉਹ ਵੀ ਸਵਾਰ ਲੈਂਦਾ। ਹੋਰ ਕੋਈ ਰੋਜ਼ਮਰਾ ਦੀ ਕੋਈ ਘਰ ਦਾ ਕੰਮ, ਪਲਸਤਰ ਕਰਨਾ, ਛੋਟੀ ਮੋਟੀ ਕੰਧ ਬਣਾਉਣਾ, ਮੈਮਾਰੀ ਕਰਾਉਣਾ, ਇਹੋ ਜਿਹੇ ਕੰਮ ਵੀ ਕਰ ਲਈਦੇ। ਮੈਂ ਆਪ ਮਜ਼ਦੂਰ ਦੇ ਤੌਰ ਤੇ ਵੀ ਕੰਮ ਕਰ ਲੈਂਦਾ। ਕੋਈ ਮਿਸਤਰੀ ਲਾਇਆ ਹੈ ਤੇ ਮੈਂ ਬਤੌਰ ਮਜ਼ਦੂਰ ਕੰਮ ਕਰ ਲੈਂਦਾ। ਕਿਹੜੇ ਕਿਹੜੇ ਕੰਮ ਨੇ ਜਿਹੜੇ ਨਹੀਂ ਕਰ ਸਕਦੇ? ਜ਼ਿੰਦਗੀ ਦੇ ਵਿੱਚ ਬੜੇ ਕੰਮ ਨੇ, ਬੇਸ਼ੁਮਾਰ ਕੰਮ ਨੇ। ਮਸਲਨ ਇੱਕ ਦੁਨੀਆਦਾਰੀ ਮੇਰੇ ਤੋਂ ਨਹੀਂ ਹੋਈ ਅੱਜ ਤੱਕ। ਕੱਪੜੇ ਸੀਂ ਲੈਂਦੇ ਜੇ, ਰੋਟੀ ਪਕਾ ਲੈਂਦੇ ਜੇ? ਕੱਪੜੇ ਸੀਨ ਦੀ ਜਾਚ ਨਹੀਂ, ਰੋਟੀ ਪਕਾ ਲੈਣਾ। ਅੱਛਾ, ਇਹ ਦੱਸੋ ਕਿ ਕੋਈ ਦਿਲ ਦੇ ਵਿੱਚ ਇੱਕ ਕਹਿ ਲਓ ਕਿ ਗੱਲ ਹੁੰਦੀ ਹੈ ਜਿਹੜੀ ਨਸੀਹਤ ਦੇ ਤੌਰ ਤੇ ਕਿਸੇ ਦੂਜੇ ਨੂੰ ਜੀ ਕਰਦਾ ਹੈ ਕਿ ਇਹਨੂੰ ਦੇ ਦੇਵਾਂ, ਇਹਦਾ ਭਲਾ ਹੋ ਜਾਏਗਾ। ਕੋਈ ਇਹੋ ਜਿਹੀ ਗੱਲ, ਕੋਈ ਇਹੋ ਜਿਹੇ ਵਿਚਾਰ ਸਾਡੇ ਸੁਣਨ ਵਾਲਿਆਂ ਦੇ ਨਾਲ ਵੰਡਣਾ? ਮੇਰਾ ਸੱਦਾ ਹੈ ਜੀ, ਹੁਸਨ ਅਮਨ, ਹੁਸਨ ਅਮਨ ਮੁਹੱਬਤ ਤੇ ਏਕਤਾ ਦਾ ਸੱਦਾ ਸਭਨਾਂ ਤੀ ਕਪੜਾਵਿਆ ਜੇ। ਹੁਸਨ ਅਮਨ ਮੁਹੱਬਤ ਤੇ ਏਕਤਾ ਦਾ ਸੱਦਾ ਸਭਨਾਂ ਤੀ ਕਪੜਾਵਿਆ ਜੇ। ਮੇਰੀ ਗੱਲ ਦੇ ਪਿੱਛੇ ਜ਼ਰੂਰ ਲੱਗਣਾ, ਮੇਰੇ ਮਗਰ ਬੇਸ਼ੱਕ ਨਾ ਆਵਿਆ ਜੀ। ਵਾਹ 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 ਵਾਹ। ਆਖਰੀ ਸਵਾਲ ਕਿ ਲਿਖਣ ਲਿਖਾਣ ਤੋਂ ਅੱਡ ਇਹ ਸਾਰੇ ਕੰਮ ਨੇ ਜਿਹੜੇ, ਇਹਨਾਂ ਦੇ ਵਿੱਚੋਂ ਇੱਕ ਸ਼ੈ ਇਹੋ ਜਿਹੀ ਹੁੰਦੀ ਹੈ ਜਿਹੜੀ ਪਲੇਠੀ ਦੀ ਔਲਾਦ ਤਰ੍ਹਾਂ ਪਿਆਰੀ ਹੁੰਦੀ ਹੈ। ਕੋਈ ਗਜ਼ਲ, ਕੋਈ ਨਜ਼ਮ, ਕੋਈ ਕਵਿਤਾ, ਕੋਈ ਨਸਰ, ਕੋਈ ਅਫਸਾਨਾ, ਕੋਈ ਕਹਾਣੀ, ਕੋਈ ਲੋਕ ਦਾਸਤਾਨ, ਕੋਈ ਕੋਮਲ ਲੇਖ, ਕੋਈ ਇਹੋ ਜਿਹੀ ਇੱਕ ਸ਼ੈ ਹੈ ਜਿਹੜੀ ਉਹ ਸਾਡੇ ਸੁਣਨ ਵਾਲਿਆਂ ਦੇ ਨਾਲ ਜ਼ਰਾ ਸਾਂਝੀ ਕਰੋ। ਤੇ ਫਿਰ ਅਖੀਰਲੇ ਦਮਾਂ ਦੀ ਗੱਲ ਜਿਹੜੀ ਉਹ ਮੈਂ ਤੁਹਾਡੇ ਨਾਲ ਕਰਨਾ ਚਾਹਾਂਗਾ। ਮੈਂ ਪੰਜਾਬੀ ਅਦਬ ਦੀਆਂ ਸਾਰੀਆਂ ਸਿਨਫਾਂ ਲਿਖੀਆਂ ਨੇ, ਇੱਥੋਂ ਤੀਕਨ ਕਿ ਫੋਕ ਤੇ ਕੰਮ ਵੀ ਕੀਤਾ ਹੈ, ਫੋਕ ਲਿਖਿਆ ਵੀ ਹੈ। ਕੋਈ ਸਪੈਸ਼ਲ ਨਹੀਂ ਕਿ ਮੈਂ ਇਸ ਫੀਲਡ ਦੇ ਵਿੱਚ ਮਖਸੂਸ ਹਾਂ। ਇਸ ਵਾਸਤੇ ਮੈਨੂੰ ਜਾਂ ਤੇ ਕਿਸੇ ਵੇਲੇ ਮੈਂ ਇਹ ਵੀ ਕਹਿ ਸਕਦਾ ਕਿ ਅੱਜ ਤੀਕਨ ਜੋ ਕੁਝ ਮੈਂ ਲਿਖਿਆ ਮੈਨੂੰ ਪਸੰਦ ਹੀ ਨਹੀਂ। ਯਾਨੀ ਮੈਂ ਚਾਹੁੰਦਾ ਕਿ ਯਾਰ ਮੈਨੂੰ ਹੋਰ ਸਟਾਈਲ ਨਾਲ, ਹੋਰ ਤਰ੍ਹਾਂ ਨਾਲ ਲਿਖਣਾ ਚਾਹੀਦਾ ਸੀ, ਜਿੱਥੇ ਮੈਂ ਪਹੁੰਚ ਨਹੀਂ ਸਕਿਆ ਜਾਂ ਮੇਰੀ ਅਪਰੋਚ ਨਹੀਂ ਹੋ ਸਕੀ। ਤੇ ਇਸ ਵਾਸਤੇ ਮੇਰਾ ਕੋਈ ਸ਼ਾਹਕਾਰ ਨਹੀਂ ਅੱਜ ਤੀਕਨ, ਮੈਂ ਕਿਸੇ ਸ਼ੈ ਨੂੰ ਸ਼ਾਹਕਾਰ ਨਹੀਂ ਮੰਨਦਾ।